ਅਸੀਂ ਗੱਲ ਕਰ ਰਹੇ ਸੀ ਅੱਜ ਕੱਲ ਮਿਸਤਰੀਆਂ ਦੀ। ਮਿਸਤਰੀਆਂ ਦਾ ਹਾਲ ਆ ਵੀ ਸਿਆਣੇ ਕਹਿੰਦੇ ਆ ਵੀ ਰਾਜ ਮਿਸਤਰੀ ਦੀ ਕਮਾਈ 'ਚ ਬਰਕਤ ਨਹੀਂ ਹੁੰਦੀ। ਉਹ ਇਸ ਕਰਕੇ ਨਹੀਂ ਹੁੰਦੀ ਕਿ ਜੇ ਤਾਂ ਇਹਨਾਂ ਨੂੰ ਠੇਕੇ ਤੇ ਦੇ ਦਿਓ, ਜੇ ਤਾਂ ਘੜੀਆਂ ਖੋ ਕਰਨਗੇ, ਪਤਾ ਲੱਗੇ ਸ਼ਾਮ ਤੱਕ ਚਾਰੇ ਕੰਧਾਂ ਛੱਤਾਂ ਤੱਕ ਲੈ ਗਏ। ਤੇ ਜੇ ਇਹਨਾਂ ਨੂੰ ਦਿਹਾੜੀ ਤੇ ਦੇ ਦੋ ਫਿਰ ਅੱਲਾ ਮਾਫ ਕਰੇ, ਇੰਜ ਲੱਗਦਾ ਜਿਵੇਂ ਮਿਸਤਰੀ ਨੂੰ ਤਾਪ ਚੜਿਆ ਹੋਇਆ, ਬੁਖਾਰ ਚੜਿਆ ਹੋਇਆ। ਕੀ ਕਰੂ, ਦੋ ਚਾਰ ਇੱਟਾਂ ਲਾ ਲੂ, ਬਹਿ ਜੂ ਥੱਲੇ ਨੂੰ ਕਰਕੇ, ਘਰ ਵਾਲਿਆਂ ਨੂੰ ਮੂੰਹ ਥੱਲੇ ਨੂੰ ਕਰਕੇ ਕਹਿਣਾ ਉਹ ਚਾਹ ਨਹੀਂ ਬਣਾਈ, ਚਾਹ ਬਣਾ ਲਓ, ਹੁਣ ਚਾਹ ਦਾ ਟਾਈਮ ਹੋ ਗਿਆ। ਉਸ ਤੋਂ ਬਾਅਦ ਚਾਹ ਚੂ ਪੀ ਕੇ ਫਿਰ ਉਹਨੇ ਦੇਖਣਾ ਕੰਮ ਕਾਰ ਕਰਨਾ। ਉੱਤੇ ਚੜ ਕੇ ਬਨੇਰੇ ਤੇ ਬਹਿ ਕੇ ਉਹਨੇ ਮਜ਼ਦੂਰ ਨੂੰ ਕਹਿਣਾ ਮਸਾਲਾ ਬਣਾ, ਆਪ ਸਿਗਰਟ ਲਾ ਲੈਣੀ, ਉਹਨੂੰ ਮਸਾਲਾ ਬਣਾਉਣ ਲਾ ਦੇਣਾ। ਨਾਲ ਉਹਨੇ ਜਨਾਬ ਕੀ ਕਰਨਾ, ਉਹਨੂੰ ਇਸ਼ਾਰਾ ਕਰ ਦੇਣਾ ਵੀ ਮਸਾਲਾ ਜਿਹੜਾ ਨਾ ਥੋੜਾ ਬਣਾਈ, ਸ਼ਾਮ ਤੋਂ ਪਹਿਲਾਂ ਮੁੱਕ ਜਾਵੇ। ਜੇ ਜ਼ਿਆਦਾ ਬਣਾਇਆ ਮਸਾਲਾ ਤਾਂ ਫਿਰ ਸ਼ਾਮ ਤੱਕ ਕੰਮ ਕਰਨਾ ਪਊ। ਹਾਂਜੀ, ਇਹ ਹਾਲ ਆ। ਜੇ ਉਹਨੇ ਕੰਮ ਪੂਰਾ ਹੋਣ ਲੱਗਾ ਅੱਗੇ ਠੇਕਾ ਲੈ ਲੈਣਾ, ਪਿਛਲਾ ਛੱਡ ਦੇਣਾ, ਅੱਗੇ ਸ਼ੁਰੂ ਕਰ ਦੇਣਾ। ਨਾ ਉਧਰ ਨਾ ਉਧਰ, 6 ਮਹੀਨੇ 2 ਕੋਠਿਆਂ 'ਚ ਕੱਢ ਦੇਣੇ ਉਹਨੇ। ਉਹਨੂੰ ਪਤਾ ਦਿਹਾੜੀ ਤੇ ਕੰਮ ਲੱਗਿਆ ਹੋਇਆ। ਫਿਰ ਜੇ ਤੁਸੀਂ ਕਿਸੇ ਹੋਰ ਮਿਸਤਰੀ ਕੋਲ ਜਾ ਕੇ ਉਹਦੀ ਮਿੰਨਤ ਅੱਲਾ ਕਰਦੇ ਆ, ਉਹ ਅਗਲੀ ਗੱਲ ਸੁਣਾ ਦਿੰਦਾ। ਯਾਨੀ ਇਸ ਕਰਕੇ ਤਾਂ ਸਿਆਣੇ ਕਹਿੰਦੇ ਆ ਵੀ ਜਿਹੜਾ ਹੁੰਦਾ ਨਾ ਇਹ ਮਿਸਤਰੀ ਜਾਂ ਰਾਜ, ਇਹਦੀ ਕਮਾਈ 'ਚ ਬਰਕਤ ਤਾਂ ਨਹੀਂ ਕਿ ਜਦੋਂ ਇਹਨੇ ਪਹਿਲੀ ਇੱਟ ਲਾਉਣੀ ਆ ਨਾ ਉੱਥੋਂ ਬੇਈਮਾਨੀ ਸ਼ੁਰੂ ਹੋ ਜਾਣੀ ਹੈ। ਨੀਅਤ ਨਾਲ ਕੰਮ ਨਹੀਂ ਕਰਨਾ। ਜੇ ਠੇਕੇ ਤੇ ਦਿੱਤਾ ਜਲਦੀ ਜਲਦੀ ਬਣਾਉਣਾ, ਕੰਧ ਪੁੱਠੀ ਬਣੇ ਸਿੱਧੀ ਬਣੇ, ਜਿੱਦਾਂ ਦੀ ਵੀ ਕੰਧ ਬਣੇ ਉਹਨੇ ਬਣਾ ਦੇਣੀ ਆ। ਉਹ ਜਦੋਂ ਫਿਰ ਪਲਾਸਟਰ ਕਰਨਾ ਫੇਰ ਪਤਾ ਲੱਗਣਾ, ਪਲਾਸਟਰ ਉਹਨੂੰ ਪਤਾ ਕਿਹੜਾ ਮੈਂ ਕਰਨਾ, ਮੈਨੂੰ ਤਾਂ ਇਹਨਾਂ ਨੇ ਛੱਡ ਦੇਣਾ, ਮੈਂ ਆਪੇ ਛੱਡ ਜਾਣਾ। ਉਹ ਅਗਲੇ ਮਿਸਤਰੀ ਨੇ ਕਹਿਣਾ, ਉਹਨੇ ਕਹਿਣਾ ਕੰਧ ਤਾਂ ਵਿੰਗੀ ਬਣੀ ਆ, ਉਹ ਘੜ ਘੜ ਕੇ ਉਹਨੇ ਜਿੱਥੇ ਮਸਾਲਾ ਤੁਹਾਡਾ 4 ਬੋਰੀਆਂ ਸਨ ਉੱਥੇ 8 ਬੋਰੀਆਂ ਲੱਗਣੀਆਂ। ਇਹ ਹਾਲਾਤ ਆ। ਤੇ ਇਸ ਕਰਕੇ ਅਸੀਂ ਦੋਸਤਾਂ ਨੂੰ ਕਹਿੰਦੇ ਆ ਯਾਰ ਰੱਬ ਦਾ ਖੌਫ ਕਰੋ, ਆਪਣਾ ਕੰਮ ਸਹੀ ਕਰੋ ਤੇ ਪੂਰਾ ਪਾਕਿਸਤਾਨ ਹੀ ਸਹੀ ਹੋ ਜਾਊਗਾ। ਜੇ ਅਸੀਂ ਆਪਣੇ ਆਪ ਨੂੰ ਦਰੁਸਤ ਹਰ ਬੰਦਾ ਕਰੇ ਬਜਾਏ ਇਸ ਦੇ ਕਿ ਯਾਰ ਤੂੰ ਸਿੱਧਾ ਹੋ, ਜੇ ਅਸੀਂ ਹਰ ਬੰਦਾ ਆਪਣੇ ਆਪ ਨੂੰ ਸਿੱਧਾ ਕਰੇ ਤਾਂ ਸਾਰੇ ਹੀ ਸਿੱਧੇ ਹੋ ਜਾਣ। ਠੀਕ ਹੈ ਨਾ ਜੀ, ਬਹੁਤ ਸ਼ੁਕਰੀਆ ਜਨਾਬ, ਥੈਂਕ ਯੂ।